ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਪੰਜਾਬ ਨੂੰ ਅੱਜ ਉਸ ਸਮੇਂ ਜ਼ੋਰਦਾਰ ਝਟਕਾ ਲੱਗਿਆ ਜਦੋਂ ਸੁਪਰੀਮ ਕੋਰਟ ਨੇ ਪਾਣੀਆਂ ਦੇ ਮਸਲੇ ਤੇ ਸਮਝੌਤੇ ਨੂੰ ਰੱਦ ਕਰਨ ਸੰਬੰਧੀ 2004 ਦੇ ਪੰਜਾਬ ਵਾਟਰ ਟਰਮੀਨੇਸ਼ਨ ਐਕਟ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੀ 5 ਮੈਂਬਰੀ ਬੈਂਚ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਰਾਵੀ ਬਿਆਸ ਦਰਿਆਵਾਂ ਦਾ ਪਾਣੀ ਹਰਿਆਣਾ ਅਤੇ ਹੋਰ ਸੂਬਿਆਂ ਨਾਲ ਵੰਡਣਾ ਪਵੇਗਾ ਅਤੇ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਮੁਕੰਮਲ ਕਰਨ ਲਈ ਦਿੱਤੇ ਗਏ ਪਹਿਲਾਂ ਦੇ ਸੁਪਰੀਮ ਕੋਰਟ ਦੇ 2 ਫੈਸਲਿਆਂ ਨੂੰ ਵੀ ਮੰਨਣਾ ਪਵੇਗਾ। ਇਸ ਫੈਸਲੇ ਦੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਜਿਵੇਂ ਤਰਥੱਲੀ ਜੀ ਮਚ ਗਈ ਹੈ। ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਵੱਲੋਂ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਗਿਆ। ਅੱਜ ਅਸੀਂ ਪਾਣੀਆਂ ਦੇ ਮਸਲੇ ਤੇ ਸੁਪਰੀਮ ਕੋਰਟ ਦੇ ਆਏ ਫੈਸਲੇ, ਇਸ ਦੇ ਪਿਛੋਕੜ, ਚੱਲ ਰਹੀ ਮੌਜੂਦਾ ਸਿਆਸਤ ਅਤੇ ਇਸ ਦੇ ਸੰਭਾਵੀ ਹੱਲ ਸੰਬੰਧੀ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਜਿਵੇਂ ਅੱਜ ਹੀ ਇਹ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਪਾਣੀਆਂ ਦੇ ਮਸਲੇ ਦੇ ਉੱਪਰ, ਇਸ ਫੈਸਲੇ ਦੇ ਬਾਰੇ 'ਚ ਤੁਸੀਂ ਕੀ ਸੋਚਦੇ ਹੋ ਤੇ ਇਹਦੀਆਂ ਜਿਹੜੀਆਂ ਨੁਕਤੇ ਹੈਗੇ ਆ, ਜਿਵੇਂ ਕਿ ਰਾਸ਼ਟਰਪਤੀ ਨੇ ਪੁੱਛਿਆ ਸੀ ਕਿ ਉਹ ਕਿਹੜੇ 4 ਨੁਕਤਿਆਂ ਤੇ ਸੁਪਰੀਮ ਕੋਰਟ ਤੋਂ ਰਾਏ ਮੰਗੀ ਸੀ, ਤੇ ਇਸ ਫੈਸਲੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਇਹਦੇ ਇਵਜ਼ ਦੇ ਵਿੱਚ ਪੰਜਾਬ ਨੂੰ ਕੀ ਮੰਨਣਾ ਪਵੇਗਾ? ਉਹ 4 ਨੁਕਤੇ ਕਿਹੜੇ ਨੇ? ਦੇਖੋ, ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਜਿਸ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਨੇ, ਹੈਂਗ ਫਸਟ ਟਰਾਇਲ ਲੇਟਰ, ਕਿ ਲਾ ਦਿਓ ਫਾਹੇ ਮੁਕੱਦਮਾ ਬਾਅਦ ਚਲਾਵਾਂਗੇ। ਸੋ ਅਸੀਂ ਸਮਝਦੇ ਹਾਂ ਵੀ ਜਿਹੜੀ ਗੱਲ ਦੇ ਉੱਤੇ ਹੁਣ ਸੁਪਰੀਮ ਕੋਰਟ ਨੇ ਮੋਹਰ ਲਾਈ ਹੈ, ਇਹ ਤਾਂ ਤੁਸੀਂ 1947 ਤੋਂ ਬਾਅਦ ਦਾ ਹੀ ਜਦੋਂ ਵਰਤਾਰਾ ਦੇਖਦੇ ਹੋ ਸਾਰੇ ਹੀ ਭਾਰਤੀ ਨਿਜ਼ਾਮ ਦਾ, ਸਿਸਟਮ ਦਾ, ਹਾਲਾਂਕਿ ਇਹਦੇ ਬਾਵਜੂਦ ਕਿ ਭਾਰਤੀ ਸੰਵਿਧਾਨ ਦੇ ਵਿੱਚ ਰਾਈਪੇਰੀਅਨ ਲਾਅ, ਇੰਟਰਨੈਸ਼ਨਲ ਰਾਈਪੇਰੀਅਨ ਲਾਅ ਨੂੰ ਮਾਨਤਾ ਦਿੰਦਿਆਂ ਇਹ ਗੱਲ ਮੰਨੀ ਗਈ ਸੀ ਕਿ ਜਿਹੜਾ ਦਰਿਆਈ ਪਾਣੀ ਹੈ ਇਹ ਸਟੇਟ ਸਬਜੈਕਟ ਹੈ, ਔਰ ਜਿਹੜਾ ਇੱਕ ਜਨਰਲ ਦੁਨੀਆ ਦੇ ਵਿੱਚ ਰਾਈਪੇਰੀਅਨ ਲਾਅ ਨਾਲ ਸੰਬੰਧਿਤ ਕਾਨੂੰਨ ਹੈ ਜਾਂ ਉਸ ਦੇ ਉੱਤੇ ਅੰਡਰਸਟੈਂਡਿੰਗ ਹੈ ਕਿ ਭਾਈ ਜਦੋਂ ਦਰਿਆਵਾਂ ਦੇ ਵਿੱਚ ਹੜ੍ਹ ਆਉਂਦੇ ਨੇ ਤਾਂ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਜਿਹੜੇ ਲੋਕ ਨੇ ਉਹੀ ਸਫਰ ਕਰਦੇ ਨੇ। ਇਸ ਲਈ ਦਰਿਆਈ ਪਾਣੀਆਂ ਦੇ ਉੱਤੇ ਉਹਨਾਂ ਲੋਕਾਂ ਦਾ ਹੀ ਹੱਕ ਬਣਦਾ ਹੈ ਜਿਹੜੇ ਉਹਨਾਂ ਦਰਿਆਵਾਂ ਦੇ ਕੰਢੇ ਨੇ। ਇਸ ਲਈ ਇਸ ਨੂੰ ਰਾਈਪੇਰੀਅਨ ਲਾਅ ਵੀ ਕਹਿੰਦੇ ਨੇ। ਉਹਦੀ ਸਿੰਪਲਿਸਟਿਕ ਫਾਰਮ ਹੈ ਜੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਾਈਪੇਰੀਅਨ ਲਾਅ ਤੇ ਪਹੁੰਚਣ ਤੱਕ ਵੀ ਇਹ ਨਹੀਂ ਹੈ ਵੀ 21ਵੀਂ ਜਾਂ 20ਵੀਂ ਸਦੀ ਦੇ ਅਖੀਰ 'ਚ ਬਣਿਆ। ਅਸੀਂ ਦੇਖਦੇ ਹਾਂ ਕਿ 19ਵੀਂ ਸਦੀ ਦੇ ਅਖੀਰ ਦੇ ਵਿੱਚ ਜਦੋਂ 1849 'ਚ ਪੰਜਾਬ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਕਬਜ਼ੇ 'ਚ ਆ ਗਿਆ, ਬੇਸ਼ੱਕ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਇਹ ਸਾਰੀਆਂ ਰਿਆਸਤਾਂ ਜਿਹੜੀਆਂ ਨੇ ਇਹ ਵੀ ਅੰਗਰੇਜ਼ਾਂ ਦੇ ਪ੍ਰੋਟੈਕਟੋਰੇਟ ਸਨ, ਉਹਨਾਂ ਦੇ ਵਿੱਚ ਉਹਨਾਂ ਦੇ ਰੈਜ਼ੀਡੈਂਟ ਬੈਠੇ ਸੀ, ਲੇਕਿਨ ਉਹ ਉਹਨਾਂ ਦੀ ਹੋਂਦ ਨੂੰ, ਇੰਡੀਪੈਂਡੈਂਸ ਨੂੰ ਸਵੀਕਾਰ ਕਰਦੇ ਸੀ ਬ੍ਰਿਟਿਸ਼ ਰਜੀਮ ਜੀ। ਔਰ ਇਹ ਜਿਹੜੀਆਂ ਪ੍ਰਿੰਸਲੀ ਸਟੇਟਸ ਬੀਕਾਨੇਰ ਔਰ ਬਹਾਵਲਪੁਰ, ਕਿਉਂਕਿ ਇਹ ਬਿਲਕੁਲ ਇਹਨਾਂ ਦੇ ਕੋਲ ਪਾਣੀ ਦਾ ਆਪਣਾ ਸਾਧਨ ਨਹੀਂ ਸੀ, ਔਰ ਬੀਕਾਨੇਰ, ਬਹਾਵਲਪੁਰ ਨੂੰ ਜਿਹੜਾ ਪਾਣੀ ਪਹੁੰਚਾਉਣ ਦੇ ਲਈ ਅੰਗਰੇਜ਼ਾਂ ਨੇ ਸਰਵੇ 19th ਸੈਂਚੁਰੀ ਐਂਡ 'ਚ ਕਰਵਾਏ ਔਰ 20th ਸੈਂਚੁਰੀ ਤੱਕ ਪਹੁੰਚਦੇ ਆ ਗੰਗ ਨਹਿਰ ਜਿਹੜੀ ਬਾਅਦ ਦੇ ਵਿੱਚ ਬਣੀ, ਜਿਹੜੀ ਕਿ ਪੰਜਾਬ ਦਾ ਪਾਣੀ, ਕਿਉਂਕਿ ਉਦੋਂ ਪੰਜਾਬ ਦੇ ਕੋਲ ਸਰਪਲਸ ਵਾਟਰ ਸੀ, ਅਜੇ ਭਾਖੜਾ ਜਾਂ ਦੂਸਰਾ ਨਹੀਂ ਸੀ ਹੋਂਦ 'ਚ ਆਏ, ਲੇਕਿਨ ਉਦੋਂ ਵੀ ਬੇਸ਼ੱਕ ਜਿਨ੍ਹਾਂ 'ਚੋਂ ਇਹ ਦਰਿਆ ਲੰਘਣੇ ਸੀ ਉਹ ਵੀ ਪ੍ਰੋਟੈਕਟਡ ਸਟੇਟਾਂ ਸੀ, ਜਿਵੇਂ ਪਟਿਆਲਾ ਦੀ ਸਟੇਟ ਹੈ, ਜਿੱਥੇ ਬਹਾਵਲਪੁਰ ਜਾਂ ਬੀਕਾਨੇਰ ਜਾਣੀ ਸੀ ਇਹ ਗੰਗ ਨਹਿਰ, ਉਹ ਵੀ ਜਿਹੜੀਆਂ ਨੇ ਪ੍ਰੋਟੈਕਟਡ ਸਟੇਟ ਸੀ। ਲੇਕਿਨ ਉਦੋਂ ਵੀ ਰਾਇਲਟੀ ਦਾ ਸਿਧਾਂਤ ਮੰਨਿਆ ਗਿਆ ਸੀ, ਜਿਹੜਾ ਪਾਣੀ ਬਹਾਵਲਪੁਰ ਔਰ ਬੀਕਾਨੇਰ ਨੂੰ ਜਾਂਦਾ ਸੀ ਉਸ ਪਾਣੀ ਦੀ ਰਾਇਲਟੀ ਜਿਹੜੀ ਹੈ ਉਹ ਦਿੱਤੀ ਜਾਂਦੀ ਸੀ ਇਧਰਲੇ ਪੰਜਾਬ ਨੂੰ ਔਰ ਇਹਨਾਂ ਰਿਆਸਤਾਂ ਨੂੰ। ਸੋ ਜ਼ਾਹਰ ਹੈ ਕਿ ਅੰਗਰੇਜ਼ਾਂ ਨੇ ਬੀਜ ਰੂਪ ਦੇ ਵਿੱਚ ਹੀ, ਉਦੋਂ ਅਜੇ ਵੱਡੇ ਡੈਮਾਂ ਦਾ ਕਾਨਸੈਪਟ ਨਹੀਂ ਸੀ, ਇਸ ਰਾਈਪੇਰੀਅਨ ਲਾਅ ਦੇ ਕਾਨਸੈਪਟ ਨੂੰ ਮੰਨਿਆ ਸੀ, ਔਰ ਇਹ ਮੰਨਿਆ ਸੀ ਕਿ ਵਾਟਰ, ਪਾਣੀ ਇੱਕ ਦੌਲਤ ਹੈ, ਕੁਦਰਤੀ ਦੌਲਤ ਹੈ। ਔਰ ਅਕਸਰ ਜਿਵੇਂ ਅਸੀਂ ਕਹਿੰਦੇ ਹਾਂ, ਹੁਣ ਜੇ ਰਾਜਸਥਾਨ 'ਚੋਂ ਜਾਂ ਹੋਰ ਗੁਆਂਢੀ ਸਟੇਟਾਂ 'ਚੋਂ, ਬਿਹਾਰ 'ਚੋਂ ਕੋਲਾ ਆਉਂਦਾ ਹੈ ਜਾਂ ਰਾਜਸਥਾਨ 'ਚੋਂ ਸੰਗਮਰਮਰ ਆਉਂਦਾ ਹੈ, ਹੁਣ ਉਹ ਪੰਜਾਬ ਤੱਕ ਪਹੁੰਚਦੇ ਆ, ਜਿਹੜੀ ਉਹਦੀ ਰਾਇਲਟੀ ਹੈ ਜਾਂ ਉਹਦੀ ਮਲਕੀਅਤ ਹੈ ਉਹਨਾਂ ਸਟੇਟਾਂ ਦੀ ਹੈ, ਭਾਵੇਂ ਕਿ ਸੈਂਟਰ ਨੇ ਲਾਅ ਬਣਾ ਕੇ ਇਹ ਜਿਹੜੇ ਖਣਿਜ ਪਦਾਰਥ ਨੇ ਇਹਨਾਂ ਨੂੰ ਸੈਂਟਰਲ ਫਾਰਮ 'ਚ ਲਿਆਂਦਾ ਹੋਇਆ ਜਾਂ ਉਹਦੀ ਮਲਕੀਅਤ 'ਚ ਲਿਆਂਦਾ ਹੋਇਆ। ਹਾਲਾਂਕਿ ਪਾਣੀਆਂ ਦੇ ਉੱਤੇ ਇਸ ਕਿਸਮ ਦਾ ਇਹ ਕੋਸ਼ਿਸ਼ ਕਰ ਰਹੇ ਨੇ, ਔਰ ਇਹ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਗੱਲ
ਇਸ ਤੋਂ ਵੀ ਅੱਗੇ ਜਾਏਗੀ ਕਿਉਂਕਿ ਲਿੰਕਿੰਗ ਇੰਟਰਲਿੰਕਿੰਗ ਆਫ ਰਿਵਰਸ ਔਰ ਦੂਸਰੀ ਕਹਾਣੀ ਦੇ ਨਾਲ ਜੁੜਦੀ। ਪਰ ਅਸੀਂ ਦੇਖਦੇ ਹਾਂ ਕਿ 47 ਦੇ ਦੌਰ ਦੇ ਵਿੱਚ ਹੀ ਇਹ ਬਦਨੀਅਤੀ ਸ਼ੁਰੂ ਹੋ ਗਈ ਸੀ। ਇਕੱਲੀ ਸਾਡੇ ਪੰਜਾਬ ਦੇ ਹਵਾਲੇ ਨਾਲ ਤਾਂ ਲੁੱਟ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ, ਪਰ ਉਸ ਤੋਂ ਪਹਿਲਾਂ ਹੀ ਕਿਉਂਕਿ ਜ਼ਾਹਰ ਹੈ ਕਿ ਫਿਰੋਜ਼ਪੁਰ ਔਰ ਜਿਹੜਾ ਮਾਧੋਪੁਰ ਜਿਹੜਾ ਡਿਸਟ੍ਰਿਕਟ ਗੁਰਦਾਸਪੁਰ 'ਚ ਪੈਂਦੇ ਹੈਡਵਰਕਸ ਹਨ, ਅੰਗਰੇਜ਼ਾਂ ਨੇ ਬੜਾ ਵੱਡਾ ਕੈਨਾਲ ਸਿਸਟਮ ਵੀ ਡਿਵੈਲਪ ਕੀਤਾ ਜਿਹੜਾ ਦੁਨੀਆ 'ਚ ਅੱਜ ਵੀ ਸ਼ਾਇਦ ਨੰਬਰ 1 ਤੇ ਹੋਏ, ਉਦੋਂ ਤਾਂ ਹੈ ਹੀ ਸੀ। ਔਰ ਉਦੋਂ ਇਹਨਾਂ ਨੇ ਸਭ ਤੋਂ ਪਹਿਲਾਂ ਈਵਨ ਪਾਕਿਸਤਾਨ ਦੀ ਸੰਘੀ ਘੁੱਟਣ ਦੇ ਲਈ ਇੱਥੋਂ ਦੋਨੋਂ ਹੀ ਹੈਡਵਰਕਸ ਜਿਹੜੇ ਸੀ ਇਹ ਬੰਦ ਕਰ ਦਿੱਤੇ ਸੀ ਪਾਣੀ ਪਾਕਿਸਤਾਨ ਨੂੰ ਦੇਣਾ। ਔਰ ਉਹਦੇ ਚੋਂ ਹੀ ਅਸੀਂ ਦੇਖਦੇ ਹਾਂ ਵੀ ਆਲਮੋਸਟ ਜੰਗ ਦੇ ਆਸਾਰ ਬਣ ਗਏ ਸੀ ਜਦੋਂ ਕਿ ਵਰਲਡ ਬੈਂਕ ਅਮਰੀਕਾ ਇਨਵੋਲਵ ਹੋਇਆ। ਔਰ ਲੰਬੀ ਨੈਗੋਸ਼ੀਏਸ਼ਨ ਤੋਂ ਬਾਅਦ 1960 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਦੇ ਉੱਤੇ ਦਸਤਖਤ ਹੋਏ, ਜਿਹਦੇ ਚ ਸਤਲੁਜ, ਬਿਆਸ, ਰਾਵੀ, ਉਰਲੇ ਪੰਜਾਬ ਦੇ ਜਿਹੜੇ ਦਰਿਆ ਮੰਨੇ ਗਏ, ਮਲਕੀਅਤ, ਅਪਰ ਲੋਅਰ ਰਾਈਪੇਰੀਅਨ ਔਰ ਇਸੇ ਤਰ੍ਹਾਂ ਚਨਾਬ, ਜੇਹਲਮ ਤੇ ਇੰਡਸ ਇਹ ਲਹਿੰਦੇ ਪੰਜਾਬ ਜਾਂ ਪਾਕਿਸਤਾਨ ਦਾ ਹੱਕ ਮੰਨਿਆ ਗਿਆ। ਲੇਕਿਨ ਜਦੋਂ ਤੱਕ ਇਹ ਟ੍ਰੀਟੀ ਇੰਪਲੀਮੈਂਟ ਹੁੰਦੀ ਹੈ ਉਸ ਤੋਂ ਹੀ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਹਨਾਂ ਨੇ ਇੰਡਸ ਵਾਟਰ ਟ੍ਰੀਟੀ 'ਚ ਆਪਣਾ ਕੇਸ ਪ੍ਰੈਜ਼ੈਂਟ ਕਰਨ ਦੇ ਲਈ ਜਿਸ ਅੰਦਾਜ਼ ਦੇ ਵਿੱਚ ਰਿਵਰ ਬੇਸਨ ਦਾ ਆਧਾਰ ਬਣਾਇਆ, ਰਾਜਸਥਾਨ ਨੂੰ ਉਹਦੇ 'ਚ ਟੰਗ ਦਿੱਤਾ ਗਿਆ ਰਿਵਰ ਬੇਸਨ 'ਚ। ਹਾਲਾਂਕਿ ਪੰਜਾਬ ਦੇ ਇਹਨਾਂ ਦਰਿਆਵਾਂ ਦੇ ਰਿਵਰ ਬੇਸਨ ਨਾਲ ਰਾਜਸਥਾਨ ਦਾ ਤਾਲੁਕ ਨਹੀਂ ਸੀ। ਉਦੋਂ ਸ਼ਾਇਦ ਸਾਡੇ ਵੀ ਬਹੁਤਿਆਂ ਨੂੰ ਲੱਗਦਾ ਸੀ ਜੀ ਕਿ ਇਸ ਨਾਲ ਸਾਡੀ ਮਲਕੀਅਤ ਪੱਕੀ ਹੋਈ ਹੈ, ਸਤਲੁਜ ਦੇ ਉੱਤੇ ਸਾਡਾ ਖਾਸ ਕਲੇਮ ਬਣਦਾ ਹੈ। ਪਰ ਇਹਦੇ 'ਚ ਬਦਦਿਆਨਤੀ ਸੀ। ਜਦੋਂ ਇਹ ਕੇਸ ਇਹਨਾਂ ਨੇ ਇਸ ਤਰ੍ਹਾਂ ਤਿਆਰ ਕੀਤਾ ਤੇ 1956 ਦੇ ਵਿੱਚ ਹੀ ਅੰਡਰ ਸੈਕਟਰੀ ਲੈਵਲ ਦੀ ਇੱਕ ਮੀਟਿੰਗ ਕਰਕੇ ਰਾਜਸਥਾਨ ਦੇ ਨਾਲ ਇਹਨਾਂ ਨੇ ਪੰਜਾਬ ਦੇ ਇਹ ਕਹਿ ਕੇ ਕਿ ਜੀ ਕਿਉਂਕਿ ਰਾਜਸਥਾਨ ਇੰਡਸ ਵਾਟਰ ਬੇਸਨ ਦਾ ਹਿੱਸਾ ਹੈ, ਸਤਲੁਜ ਰਿਵਰ ਬੇਸਨ ਦਾ ਹਿੱਸਾ ਹੈ, ਇਸ ਲਈ ਰਾਜਸਥਾਨ ਦਾ ਵੀ ਹੱਕ ਬਣਦਾ ਹੈ। ਸੋ ਉਸ ਵੇਲੇ ਦਾ ਜਿੰਨਾ ਪਾਣੀ ਰਫਲੀ ਕੈਲਕੂਲੇਟ ਕੀਤਾ ਗਿਆ, ਜਿਹੜਾ ਥੋੜਾ ਬਹੁਤ ਵਾਧਾ ਘਟਦਾ ਰਹਿੰਦਾ ਹੈ, 16.5 ਮਿਲੀਅਨ ਏਕੜ ਫੁੱਟ ਪਾਣੀ, ਉਹਦੇ ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ 1956 ਦੇ ਵਿੱਚ ਹੀ ਜਿਹੜਾ ਉਹ ਇੰਟਰ ਸਟੇਟ ਰਿਵਰ ਵਾਟਰ ਡਿਸਪਿਊਟ ਦੇ ਥੱਲੇ ਦੇ ਦਿੱਤਾ ਗਿਆ। ਮੈਂ ਇਸ ਨੂੰ ਇਸ ਲਈ ਵੀ ਵੇਰਵੇ ਨਾਲ ਦਿੱਤਾ ਕਿ ਜਿਹੜਾ 2004 ਦੇ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਨੇ ਯੂਨੈਨਿਮਸਲੀ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਪਾਸ ਕੀਤਾ ਸੀ, ਉਹਦੇ 4 ਜਿਹੜੇ ਜਦੋਂ ਉਹ ਪਾਸ ਹੋ ਕੇ ਚਲਾ ਗਿਆ, ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਸੀ, ਉਹਨੇ ਪ੍ਰੈਜ਼ੀਡੈਂਟ ਨੂੰ ਭੇਜਿਆ, ਪ੍ਰੈਜ਼ੀਡੈਂਟ ਨੇ ਜਿਹੜਾ ਉਹਨੂੰ ਰੈਫਰ ਕਰ ਦਿੱਤਾ ਸੁਪਰੀਮ ਕੋਰਟ ਨੂੰ ਓਪੀਨੀਅਨ ਲੈਣ ਲਈ। ਉਹਦੇ ਜਿਹੜੇ 4 ਨੁਕਤੇ ਜਿਵੇਂ ਤੁਸੀਂ ਪੁੱਛੇ ਨੇ, ਉਹਨਾਂ ਦੇ ਵਿੱਚ ਪਹਿਲਾ ਨੁਕਤਾ ਤਾਂ ਇਹੀ ਸੀ ਕਿ ਕੀ ਪੰਜਾਬ ਯੂਨੀਲੈਟਰਲੀ ਆਪਣੇ ਤੌਰ ਤੇ ਕੋਈ ਕਾਨੂੰਨ ਪਾਸ ਕਰਕੇ ਜਿਹੜੀਆਂ ਉਹਦੀਆਂ ਕਮਿਟਮੈਂਟਸ ਨੇ ਪ੍ਰੀਵੀਅਸ ਲਾਜ਼ ਦੇ ਥੱਲੇ ਬਾਕੀ ਸਟੇਟਾਂ ਦੇ ਨਾਲ, ਉਹਦੇ ਤੋਂ ਆਪਣੇ ਆਪ ਨੂੰ ਡਿਸਚਾਰਜ ਕਰ ਸਕਦੇ। ਸੋ ਸੁਪਰੀਮ ਕੋਰਟ ਨੇ ਆਪਣੇ ਜਿਹੜਾ 5 ਮੈਂਬਰੀ ਬੈਂਚ ਦਾ ਜਿਵੇਂ ਤੁਸੀਂ ਹਵਾਲਾ ਦਿੱਤਾ, ਉਹਨਾਂ ਨੇ ਕਿਹਾ ਨਹੀਂ। ਦੂਸਰਾ ਕਿ ਕੀ ਪੰਜਾਬ ਇਹ ਜਿਹੜਾ ਇੰਟਰ ਸਟੇਟ ਰਿਵਰ ਵਾਟਰ ਡਿਸਪਿਊਟ ਐਕਟ 1956 ਦਾ ਹੈ, ਉਸ ਦੇ ਤਹਿਤ ਇਹ ਜੋ ਫੈਸਲਾ ਲਿਆ ਗਿਆ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਦਾ, ਵੈਦਰ ਉਹਦੀ ਇਹ ਵਾਇਓਲੇਸ਼ਨ ਹੈ? ਉਹਨਾਂ ਨੇ ਕਿਹਾ ਜੀ ਹਾਂ ਹੈ। ਫਿਰ ਉਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਆਰਟੀਕਲ 78 ਦੀ ਗੱਲ ਕੀਤੀ, ਕਿਉਂਕਿ ਜਿਸ ਤਰੀਕੇ ਨਾਲ 1955 'ਚ ਬੇਈਮਾਨੀ ਦਾ ਸ਼ੁਰੂ ਹੋਇਆ ਦੌਰ ਜਿਹੜਾ ਹੈ ਇਹ ਲਗਾਤਾਰਤਾ ਨਾਲ ਜਾਰੀ ਰਿਹਾ। ਔਰ 1966 'ਚ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਪੰਜਾਬ 'ਚੋਂ ਹਰਿਆਣਾ ਤੇ ਹਿਮਾਚਲ ਰਾਦਰ ਕ੍ਰੀਏਟ ਕੀਤੇ ਗਏ, ਉਹਦੇ 'ਚ 3 ਸੈਕਸ਼ਨ ਜਿਹੜੇ ਨੇ ਉਸ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ 78, 79, 80 ਉਹ ਐਂਟਰ ਕੀਤੇ ਗਏ। ਔਰ ਉਹਦੇ ਥੱਲੇ ਉਹਨਾਂ ਸੈਕਸ਼ਨਸ ਦੇ ਥੱਲੇ ਅਨਕਨਸਟੀਟਿਊਸ਼ਨਲੀ ਪਾਣੀ ਨੂੰ ਸਟੇਟ ਦੇ ਪ੍ਰੋਵੀਜ਼ਨ 'ਚੋਂ ਕੱਢ ਕੇ ਸੈਂਟਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਆਪਣੀ ਉਸ ਦੇ ਉੱਤੇ ਡੋਮੀਨੈਂਸ ਕਰ ਲਈ। ਨੁਮਾਇੰਦੇ ਰਾਜਸਥਾਨ, ਹਿਮਾਚਲ, ਹਰਿਆਣਾ ਇਹਨਾਂ ਦੇ ਵੀ ਉਹਦੇ 'ਚ ਸ਼ਾਮਲ ਕਰ ਲਏ। ਸੋ ਇਹ ਪੁੱਛਿਆ ਗਿਆ ਰੈਫਰੈਂਸ ਦੇ ਵਿੱਚ ਪ੍ਰੈਜ਼ੀਡੈਂਟ ਵੱਲੋਂ ਕਿ ਜੀ ਕੀ ਇਹ ਵਾਇਓਲੇਸ਼ਨ ਹੈ 78 ਸੈਕਸ਼ਨ ਦੀ? ਸੁਪਰੀਮ ਕੋਰਟ ਨੇ ਕਿਹਾ ਜੀ ਬਿਲਕੁਲ ਵਾਇਓਲੇਸ਼ਨ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ, ਔਰ ਮੈਨੂੰ ਹੈਰਾਨੀ ਹੈ ਕਿ ਅੱਜ ਜਦੋਂ ਡਰਾਮੇਬਾਜ਼ੀ ਹੋ ਰਹੀ ਹੈ, ਵਨ ਅਪਮੈਨਸ਼ਿਪ ਕੈਪਟਨ ਅਮਰਿੰਦਰ ਸਿੰਘ ਔਰ ਬਾਦਲ ਦੇ ਵਿਚਕਾਰ, ਅਮਰਿੰਦਰ ਨੇ ਕਿਹਾ ਜੀ ਸਾਡੇ ਸਾਰੇ ਜਿੰਨੇ 44-45 MLA ਨੇ ਰਿਜ਼ਾਈਨ ਕਰ ਰਹੇ ਨੇ, ਉਹਨੇ MLA ਦੀ ਸੀਟ, MP ਦੀ ਸੀਟ ਵੀ ਰਿਜ਼ਾਈਨ ਕਰ ਦਿੱਤੀ ਹੈ। ਬਾਦਲ ਨੇ ਸਪੈਸ਼ਲ ਸੈਸ਼ਨ 16 ਨਵੰਬਰ ਨੂੰ ਸੱਦ ਲਿਆ, ਉਹਨੇ ਕਿਹਾ ਜੀ ਆਪਣੇ ਅਟਰਨੀ ਜਨਰਲ ਨੂੰ ਕਿਹਾ ਦੇਖੋ ਕਿ ਅਸੀਂ ਸਾਰੇ ਹੀ ਸਮਝੌਤੇ ਕੈਂਸਲ ਕਰ। ਪਰ ਇਹ ਸਭ ਡਰਾਮੇਬਾਜ਼ੀਆਂ ਨੇ। ਇੱਕ ਸਿੰਪਲ ਸਵਾਲ, 50 ਸਾਲ ਹੋ ਗਏ ਨੇ ਪੰਜਾਬੀ ਸੂਬੇ ਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ, 5 ਵਾਰ ਬਾਦਲ ਚੀਫ ਮਿਨਿਸਟਰ ਰਿਹਾ,
ਇੱਕ ਵਾਰ ਅਮਰਿੰਦਰ ਹੈ, ਜਿਉਂਦੇ ਚੀਫ ਮਿਨਿਸਟਰ ਨੇ, ਬਾਕੀ ਤਾਂ ਮਰ ਗਏ। ਲਛਮਣ ਸਿੰਘ ਗਿੱਲ ਰਿਹਾ, ਜਸਟਿਸ ਗੁਰਨਾਮ ਸਿੰਘ ਰਿਹਾ, ਜਾਂ ਅਸੀਂ ਦੇਖਦੇ ਹਾਂ ਕਿ ਵੀ ਗਿਆਨੀ ਜ਼ੈਲ ਸਿੰਘ ਰਿਹਾ। ਪਰ ਇਹਨਾਂ ਜਿਉਂਦਿਆਂ ਨੂੰ ਕੋਈ ਪੁੱਛ ਸਕਦਾ ਹੈ, ਇਹਨਾਂ ਦੋਨਾਂ ਨੂੰ ਖਾਸ ਤੌਰ ਤੇ, ਕਿ ਵੀ ਤੁਸੀਂ 50 ਸਾਲ ਦੇ ਵਿੱਚ 5 ਵਾਰ ਬਾਦਲ ਜਾਂ ਇੱਕ ਵਾਰ ਹੋ ਰਿਹਾ, ਤੁਸੀਂ ਜਿਹੜਾ ਆਰਟੀਕਲ 78 ਹੈ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦਾ, ਜਿਹੜਾ ਟੋਟਲੀ ਅਨਕਨਸਟੀਟਿਊਸ਼ਨਲ ਹੈ, ਕਿ ਇਹਨੂੰ ਕਦੇ ਚੈਲੰਜ ਕੀਤਾ ਸੁਪਰੀਮ ਕੋਰਟ 'ਚ ਕਿ ਵੀ ਇਹ ਜਿਹੜਾ ਹੈ ਇਹ ਸੈਕਸ਼ਨ ਹੀ ਬੇਸਿਕਲੀ ਅਗੇਂਸਟ ਹੈ ਇੰਡੀਅਨ ਕਨਸਟੀਟਿਊਸ਼ਨ ਦੇ। ਸੋ ਜ਼ਾਹਰ ਹੈ ਕਿ ਅਮਰਿੰਦਰ, ਜਦੋਂ ਇੰਦਰਾ ਗਾਂਧੀ ਨੇ 1981 ਦਸੰਬਰ 'ਚ ਫਾਈਨਲ ਅਵਾਰਡ ਕਪੂਰੀ ਦੇ ਮੌਕੇ ਤੇ ਆ ਕੇ ਜਿਹੜਾ ਟੱਕ ਲਾਇਆ, ਤੇ ਅਮਰਿੰਦਰ ਸਿੰਘ ਅੱਗੇ ਸੀ, ਜਿਹੜਾ ਪੇਸ਼ ਸੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਨਹਿਰ ਪੁਟਾਣ ਦੇ ਲਈ ਜਿਹੜਾ ਪੈਸਾ ਲੈਣਾ, ਦੇਵੀ ਲਾਲ ਤੋਂ ਬਾਦਲ ਨੇ ਪੈਸਾ ਲੈ ਕੇ ਈਵਨ ਪੁਟਾਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸੀ, ਔਰ ਇਬਜ਼ ਦੇ ਵਿੱਚ ਗੁੜਗਾਵਾਂ ਦੇ ਵਿੱਚ ਆਪਣੇ ਮੁੰਡੇ ਦੇ ਨਾਂ ਤੇ ਹੋਟਲ ਲਿਆ। ਸੋ ਕੁੱਲ ਮਿਲਾ ਕੇ ਇਸ ਜਦੋਂ ਅਸੀਂ ਦੇਖਦੇ ਹਾਂ ਕਿ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ, ਇਹਨਾਂ ਨੇ ਪੰਜਾਬ ਦੇ ਨਾਲ ਬਿਲਕੁਲ ਬਿਟਰੇ ਕੀਤੇ। ਔਰ ਜਦੋਂ ਜਿਹੜਾ ਕਨਸਟੀਟਿਊਸ਼ਨ, ਜਿਹੜਾ ਸੁਪਰੀਮ ਕੋਰਟ ਦਾ ਬੈਂਚ ਇਹ ਕਹਿੰਦਾ ਹੈ ਕਿ ਜੀ ਸਾਡਾ 2002 ਦਾ ਫੈਸਲਾ ਸੀ ਸੁਪਰੀਮ ਕੋਰਟ ਦਾ ਕਿ ਜੀ ਤੁਸੀਂ ਇਹਨੂੰ ਨਹਿਰ ਨੂੰ ਕੰਪਲੀਟ ਕਰੋ, ਫਿਰ 2004 'ਚ ਸੀ, ਤੁਸੀਂ ਉਹਨੂੰ ਵੀ ਵਾਇਲੇਟ ਕੀਤਾ। ਸੋ ਕੁੱਲ ਮਿਲਾ ਕੇ ਇਹ ਸਾਰਾ ਪਾਰਟ, ਇਹ ਰਾਤ ਸੁਪਰੀਮ ਕੋਰਟ ਨੇ ਜਵਾਨੀ ਕਲਾਮੀ ਦਿੱਤੀ ਕਿ ਜੀ ਇਹ ਜਦੋਂ ਫੈਸਲਾ ਆਲਮੋਸਟ ਸੁਪਰੀਮ ਕੋਰਟ ਤੱਕ ਆਉਣ ਵਾਲਾ ਸੀ ਤੇ ਬਾਦਲ ਨੇ ਅਸੈਂਬਲੀ ਦੇ ਵਿੱਚ ਇੱਕ ਬਿੱਲ ਪਾਸ ਕਰਵਾ ਦਿੱਤਾ ਕਿ ਜੀ 4000 ਏਕੜ ਜ਼ਮੀਨ ਜਿਹੜੀ ਕਿਸਾਨਾਂ ਤੋਂ ਲਈ ਸੀ ਨਹਿਰ, ਉਹ ਅਸੀਂ ਵਾਪਸ ਕਰ ਰਹੇ ਹਾਂ। ਪਰ ਕਿਉਂਕਿ ਗਵਰਨਰ ਸੋਲੰਕੀ ਬੀਜੇਪੀ ਦਾ ਖਾਸ ਬੰਦਾ, ਉਹਨੇ ਦਸਤਖਤ ਨਹੀਂ ਕੀਤੇ, ਔਰ ਇਨ ਦਾ ਮੀਨ ਟਾਈਮ ਹਰਿਆਣਾ ਨੂੰ ਮੌਕਾ ਬਣ ਗਿਆ ਸੁਪਰੀਮ ਕੋਰਟ ਤੱਕ ਜਾਣ ਦਾ। ਸੁਪਰੀਮ ਕੋਰਟ ਨੇ ਜ਼ਬਾਨੀ ਕਲਾਮੀ ਕਿਹਾ ਜੀ ਨਹੀਂ, ਉਹਦੇ ਤੇ ਅਸੀਂ ਅੱਗੇ ਸਟੇ ਨਹੀਂ ਦਿੰਦੇ। ਮਤਲਬ ਇਹ ਹੈ ਕੁੱਲ ਮਿਲਾ ਕੇ, ਔਰ ਇਹਦੇ 'ਚ ਇੱਕ ਪਾਰਟ ਜਿਹੜਾ, ਕਿਉਂਕਿ ਸਮਾਂ ਸੀਮਤ ਹੈ, ਵੇਰਵੇ 'ਚ ਮੈਂ ਨਹੀਂ ਜਾ ਸਕਦਾ, ਬੇਈਮਾਨੀ ਇਸ ਹੱਦ ਤੱਕ ਹੈ ਕਿ ਜਦੋਂ ਇਸ ਦੇ ਉੱਤੇ ਡਿਸਕਸ਼ਨ ਚੱਲ ਰਹੀ ਸੀ, ਔਰ ਜਿਹੜਾ ਪੰਜਾਬ ਸਾਈਡ ਦਾ ਵਕੀਲ ਹੈ ਉਸ ਨੇ ਇਹ ਇਸ਼ੂ ਲਿਆਂਦਾ, ਉਹਨੇ ਕਿਹਾ ਜੀ ਇਹ ਜਿਹੜਾ ਪਾਣੀ ਹੈ ਇਹ ਤਾਂ ਜਿਹੜਾ ਰਾਈਪੇਰੀਅਨ ਦੇ ਤੁਹਾਡੇ ਕਨਸਟੀਟਿਊਸ਼ਨ ਦੇ ਥੱਲੇ ਵੀ ਸਟੇਟ ਸਬਜੈਕਟ ਹੈ, ਔਰ ਕਿਵੇਂ ਸੁਪਰੀਮ ਕੋਰਟ ਆਰਡਰ ਦੇ ਸਕਦਾ ਕਿ ਜੀ ਤੁਸੀਂ ਪਾਣੀ ਰਿਲੀਜ਼ ਕਰੋ। ਸੁਪਰੀਮ ਕੋਰਟ ਨੇ ਕਿਹਾ ਨਾ, ਅਸੀਂ ਇਹ ਥੋੜੀ ਕਿਹਾ ਵੀ ਪਾਣੀ ਰਿਲੀਜ਼ ਕਰੋ, ਅਸੀਂ ਤਾਂ ਨਹਿਰ ਬਣਾਉਣ ਦੀ ਗੱਲ ਕੀਤੀ ਹੈ। ਅਸੀਂ ਤਾਂ ਇਹ ਕਿਹਾ ਵੀ ਨਹਿਰ ਬਣਾਉਣ ਦਾ ਜਿਹੜਾ ਹੈ ਉਹ, ਕਿਉਂਕਿ ਪੰਜਾਬ ਨੇ ਮੰਨਿਆ ਹੋਇਆ ਹੈ ਉਹਨਾਂ ਐਕਟਸ ਦੇ ਉੱਤੇ, ਔਰ ਹਰ ਇੱਕ ਨੂੰ ਪਤਾ ਹੈ ਕਿ 1981 ਦੇ ਵਿੱਚ ਜਦੋਂ ਦਰਬਾਰਾ ਸਿੰਘ ਮੁੱਖ ਮੰਤਰੀ ਸੀ, ਕਿਵੇਂ ਇੰਦਰਾ ਗਾਂਧੀ ਨੇ, ਜਿਹਨੂੰ ਕਹਿੰਦੇ ਨੇ ਪੰਜਾਬੀ ਧੌਣ ਤੇ ਗੋਡਾ ਰੱਖ ਕੇ ਉਸ ਤੇ ਦਸਤਖਤ ਕਰਾਏ। ਉਦੋਂ ਪੰਜਾਬ ਦਾ ਕੇਸ ਸੁਪਰੀਮ ਕੋਰਟ ਸੀ, ਉਹ ਕੇਸ ਵਾਪਸ ਕਰਵਾਇਆ। ਸੋ ਕੁੱਲ ਮਿਲਾ ਕੇ ਜਿਹੜੀ ਲੁੱਟ ਪੰਜਾਬ ਦੇ ਪਾਣੀਆਂ ਦੀ ਲੈਜਿਸਲੇਚਰ ਰਾਹੀਂ, ਪੰਜਾਬ ਰੀਆਰਗੇਨਾਈਜੇਸ਼ਨ ਐਕਟ, ਉਸ ਤੋਂ ਵੀ ਪਹਿਲਾਂ 1956 ਦੇ ਉਸ ਅੰਡਰ ਸੈਕਟਰੀ ਲੈਵਲ ਪੰਜਾਬ ਸਰਕਾਰ ਦਾ ਕੈਰੋਂ ਦੇ ਜ਼ਮਾਨੇ 'ਚ ਸਭ ਤੋਂ ਵੱਡੀ ਲੁੱਟ, ਹਰਿਆਣੇ ਨੂੰ, ਜਿਹੜਾ ਰਾਜਸਥਾਨ ਨੂੰ 8.5 ਮਿਲੀਅਨ ਏਕੜ ਫੁੱਟ ਪਾਣੀ ਦੇਣਾ, ਔਰ ਇਹ ਲਗਾਤਾਰਤਾ ਨਾਲ ਰਹੀ। ਕਿੰਨੇ ਅਵਾਰਡ ਆਏ, ਇਰਾਡੀ ਕਮਿਸ਼ਨ ਬਣਿਆ ਲੌਂਗੋਵਾਲ ਦੇ ਥੱਲੇ। ਲੌਂਗੋਵਾਲ ਕਿਹਨਾਂ ਦਾ ਲੀਡਰ ਸੀ? ਇਹਨਾਂ ਬਾਦਲ ਕਿਆਂ ਦਾ ਨਹੀਂ ਸੀ। ਜਿਸ ਨੇ SYL ਜਿਹੜਾ ਕਢਾਣਾ ਕਿ ਅਸੀਂ ਕੱਢ ਕੇ ਦੇਾਂਗੇ, ਪੈਸੇ ਕਿਹਨੇ ਲਏ ਸੀ? 1 ਕਰੋੜ ਰੁਪਈਆ ਹਰਿਆਣੇ ਤੋਂ ਬਾਦਲ ਨੇ ਨਹੀਂ ਸੀ ਜਮ੍ਹਾਂ ਕਰਵਾਇਆ। ਔਰ ਅਮਰਿੰਦਰ ਜਿਹੜਾ ਹੈ ਉਹ, ਜੇ ਇਹਨੂੰ ਇੰਨਾ ਹੀ ਹੈ ਰਿਜ਼ਾਈਨ ਕਰਨਾ ਹੈ ਜੀ ਸਦਕੇ ਬਹੁਤ ਪਹਿਲਾਂ, ਫਿਰ ਦੁਬਾਰਾ ਚੋਣ ਕਾਹਨੂੰ ਲੜਨੀ ਹੈ? ਜੇ ਤੁਹਾਨੂੰ ਇਹੀ ਲੱਗ ਗਿਆ ਕਿ ਭਾਈ ਸੰਵਿਧਾਨ ਚੋਂ ਰਿਜ਼ਾਈਨ ਤਾਂ ਤੁਸੀਂ ਤਾਂ ਹੀ ਕਰਦੇ ਹੋ ਨਾ ਕਿ ਸਾਡਾ ਇਸ ਸੰਵਿਧਾਨ ਚੋਂ ਇਨਸਾਫ ਨਹੀਂ ਨਿਕਲਣਾ, ਫਿਰ ਖਾਲਿਸਤਾਨ ਦੀ ਲੜਾਈ ਲੜੋ, ਫਿਰ ਕਹੋ ਜੀ ਫਿਰ ਤੁਸੀਂ ਦੁਬਾਰਾ ਚੋਣਾਂ ਲੜਨ ਦੇ ਲਈ ਫਿਰ ਤੁਸੀਂ ਜਿਹੜਾ ਉਹ ਲੰਗੋਟੇ ਕੱਸੇ ਹੋਏ ਨੇ। ਸੋ ਕੁੱਲ ਮਿਲਾ ਕੇ ਇਹ ਜੇ ਰਿਜ਼ਾਈਨ ਕਰਨਾ ਕਾਂਗਰਸ ਤੋਂ ਕਰੋ ਕਿ ਭਾਈ ਜਿਸ ਪਾਰਟੀ ਨੇ ਇਹ ਇੱਕ ਤੋਂ ਬਾਅਦ ਇੱਕ ਇਸ ਕਿਸਮ ਦਾ ਕੰਮ ਕਰਕੇ ਕੀਤਾ, ਜੇ ਬਾਦਲ ਨੇ ਕੁਝ ਕਰਨਾ, ਜਿਸ ਮੋਦੀ ਦੇ ਨਾਲ ਯਾਰੀ ਪਾਈ ਹੋਈ ਹੈ, ਉਹੀ ਜਿਹੜੇ ਪੁਆਇੰਟਸ ਮਨਮੋਹਨ ਸਿੰਘ ਸਰਕਾਰ ਨੇ ਸੁਪਰੀਮ ਕੋਰਟ ਦੇ ਸਾਹਮਣੇ ਲਿਆਂਦੇ ਸੀ, ਜਦੋਂ ਇਹ ਕੇਸ ਹੁਣ ਡਿਸੀਜਨ ਤੱਕ ਪਹੁੰਚਿਆ, ਉਹੀ ਨੁਕਤੇ ਜਿਹੜੇ ਨੇ ਮੋਦੀ ਸਰਕਾਰ ਨੇ ਰਾਦਰ ਉਸ ਦੇ ਨਾਲ ਉਹਨਾਂ ਦਾ ਜਿਹੜਾ ਇੰਡੀਆ ਦਾ ਅਟਾਰਨੀ ਜਨਰਲ ਸੀ, ਉਹਨੇ ਸੁਪਰੀਮ ਕੋਰਟ 'ਚ ਖਲੋ ਕੇ ਕਿਹਾ ਸੀ ਜੀ ਹਰਿਆਣੇ ਦੇ ਨਾਲ ਧੱਕਾ ਹੋ ਰਿਹਾ, ਅਸੀਂ ਸਮਝਦੇ ਹਾਂ ਵੀ ਹਰਿਆਣੇ ਦਾ ਹੱਕ ਬਣਦਾ। ਸੋ ਕੁੱਲ ਮਿਲਾ ਕੇ ਇਹ ਠੀਕ ਹੈ ਵੀ ਇਸ ਵੇਲੇ ਇਸ ਤੇ ਘਟੀਆ ਸਿਆਸਤ ਵੀ ਹੋ ਰਹੀ ਹੈ, ਉਧਰ ਜਿਹੜਾ ਹੋਰ ਵੀ ਇਸ਼ੂ ਆਏ ਨੇ, ਚੋਣਾਂ ਸਾਹਮਣੇ ਨੇ, ਲੇਕਿਨ ਜਿਹੜੇ ਸਿੱਖ ਅੱਜ ਤੱਕ ਵੀ ਇਸ ਮਾਮਲੇ ਦੇ ਵਿੱਚ ਦੁਚਿੱਤੀ ਰਾਏ ਰੱਖਦੇ ਨੇ ਜਾਂ ਰੱਖਦੇ ਰਹੇ ਨੇ ਕਿ ਜੀ ਨਹੀਂ ਜੁਡੀਸ਼ਰੀ ਇਨਸਾਫ ਇਧਰੋਂ ਨਹੀਂ, ਸਾਨੂੰ 32 ਸਾਲ ਦੀ ਕਹਾਣੀ ਅਸੀਂ ਸੁਣਾਉਂਦੇ ਹਾਂ ਕਿ ਜੀ ਸਾਨੂੰ ਇਨਸਾਫ ਨਹੀਂ ਮਿਲਿਆ। ਹੁਣ
ਪਾਣੀਆਂ ਦੇ ਵਿੱਚ ਤਾਂ ਕੋਈ ਇਸ਼ੂ ਨਹੀਂ ਹੈ। ਔਰ ਮੈਂ ਇਹ ਸਮਝਦਾ ਵੀ ਇਹ ਕਦੋਂ ਦੀ SYL ਕੈਨਾਲ ਬਣ ਕੇ ਪੰਜਾਬ ਦਾ ਪਾਣੀ ਲੁੱਟਿਆ ਜਾ ਚੁੱਕਾ ਹੁੰਦਾ ਹੈ, ਜਿਨ੍ਹਾਂ ਨੂੰ ਅਸੀਂ ਕ੍ਰੈਡਿਟ ਦੇਣ ਤੋਂ ਇਨਕਾਰੀ ਹਾਂ। ਸਾਡਾ ਇੱਕ ਵੱਡਾ ਤਬਕਾ ਇਹ ਜੁਝਾਰੂ ਸਿੰਘਾਂ ਦੀ ਬਦੌਲਤ ਸੀ, ਨਹੀਂ ਤਾਂ ਬਰਨਾਲੇ ਨੇ ਲੌਂਗੋਵਾਲ ਮੰਨ ਕੇ ਆਇਆ ਸੀ। ਬਰਨਾਲੇ ਦੇ ਵੇਲੇ ਬੜੀ ਤੇਜ਼ੀ ਨਾਲ ਜ਼ਮੀਨ ਸਾਰੀ ਬਾਦਲ ਨੇ ਐਕਵਾਇਰ ਕੀਤੀ, 4000 ਏਕੜ ਨਹਿਰ ਬਣ ਰਹੀ ਸੀ। ਸੋ ਉਹਨਾਂ ਬਹਾਦਰ ਸਿੰਘਾਂ ਨੂੰ ਅੱਜ ਅਸੀਂ ਯਾਦ ਕਰਦੇ ਹਾਂ ਕਿ ਜਿਨ੍ਹਾਂ ਦੀ ਉਸ ਕੁਰਬਾਨੀ ਦੀ ਬਦੌਲਤ ਪਿਛਲੇ ਲਗਭਗ 25 ਸਾਲ ਦੇ ਜ਼ਿਆਦਾ ਸਮੇਂ ਤੋਂ ਇਹ ਕੰਮ ਰੁਕਿਆ ਰਿਹਾ। ਹੁਣ ਜਿਹੜਾ ਗੱਲ ਉੱਥੇ ਕਾਈ ਹੈ, ਜੇ ਇਹਨਾਂ 'ਚ ਅਣਖ ਹੈ, ਕੋਈ ਇਹਨਾਂ 'ਚ ਇਮਾਨਦਾਰੀ ਹੈ ਪੰਜਾਬ ਦੇ ਇਹਨਾਂ ਲੋਕਾਂ ਜਿਹਦਾ ਬਿਲਕੁਲ ਹੀ ਫੁਕਦਾਨ ਹੈ, ਤੇ ਫਿਰ ਇਹ ਹੈ ਕਿ ਵੀ ਇਹ ਸਾਰੇ ਸਿਸਟਮ ਨੂੰ ਤਿਲਾਂਜਲੀ ਦੇ ਕੇ ਬਿਲਕੁਲ ਇਹ ਲੱਕ ਬੰਨ ਕੇ ਆ ਜਾਣ, ਮੈਦਾਨ 'ਚ ਨਿਤਰਨ ਔਰ ਇਹ ਕਹਿਣ ਕਿ ਜੀ ਪੰਜਾਬ ਸਾਡੀ ਇੱਕੋ ਇੱਕ ਕੁਦਰਤੀ ਦੌਲਤ, ਸਾਡੀ ਲਾਈਨ ਆਫ ਲਾਈਫ ਹੈ ਔਰ ਅਸੀਂ ਜਿਹੜਾ ਹੁਣ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਬਣਾਵਾਂਗੇ ਔਰ ਜਿਹੜਾ ਸਾਡੀ ਇੱਕ ਵੀ ਬੂੰਦ ਪਾਣੀ ਦੀ ਜਿਹੜੀ ਪੰਜਾਬ 'ਚੋਂ ਕਿਤੇ ਜਾਂਦੀ ਹੈ they will be made to pay for it। ਇਹ ਇਮਾਨਦਾਰੀ ਹੋਏਗੀ। ਬਾਕੀ ਇਹ ਨੂਰਾ ਕੁਸ਼ਤੀ ਹੈ, ਇਸ ਤੋਂ ਜ਼ਿਆਦਾ ਕੁਝ ਨਹੀਂ ਹੈ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਸਾਰੇ ਸਿਚੁਏਸ਼ਨ ਨੂੰ, ਆਪਣੇ ਵਿਚਾਰਾਂ ਨੂੰ ਸਾਡੇ ਸਾਹਮਣੇ ਰੱਖਿਆ ਤੇ ਤੁਸੀਂ ਉਹਨੂੰ ਬੜਾ ਡੀਪਲੀ ਐਨਾਲਾਈਜ਼ ਕੀਤਾ, ਉਹਦੇ ਸੋਲੂਸ਼ਨ ਵੱਲ ਵੀ ਇੱਕ ਝਾਤ ਮਾਰੀ ਹੈ। ਜਦੋਂ ਅਸੀਂ ਗਰਾਊਂਡ ਰਿਐਲਿਟੀ ਦੇ ਵੱਲ ਦੇਖਦੇ ਹਾਂ ਤਾਂ ਹੁਣ ਜੇ ਮੌਜੂਦਾ ਹਾਲਾਤਾਂ ਦੇ ਵਿੱਚ ਅਸੀਂ ਦੇਖਣਾ ਹੋਵੇ ਤਾਂ ਜਿਹੜੀ ਪੰਜਾਬ ਦੀ ਸਿਚੁਏਸ਼ਨ ਬਣੀ ਹੋਈ ਹੈ, ਤਾਂ ਜੇ ਅਸੀਂ ਇਹਦਾ ਅਸਰ ਦੇਖੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਉੱਪਰ ਮੌਜੂਦਾ ਸਟਰਕਚਰ ਦੇ ਵਿੱਚ ਕੀ ਅਸਰ ਹੋਵੇਗਾ ਪੰਜਾਬ ਦੇ ਵਿੱਚ, ਤਾਂ ਜਦੋਂ ਅਸੀਂ ਪੰਜਾਬ ਦੇ ਪਾਣੀਆਂ ਦਾ ਲੈਵਲ ਦੇਖਦੇ ਹਾਂ ਤਾਂ ਆਲਰੇਡੀ ਜਿਹੜੀਆਂ 3 ਲੇਅਰਸ ਹੁੰਦੀਆਂ ਨੇ ਉਹ ਪਹਿਲੀਆਂ 2 ਪਾਣੀ ਦੀਆਂ ਖਤਮ ਹੋ ਚੁੱਕੀਆਂ ਨੇ। ਪੰਜਾਬ 300 ਤੋਂ ਜਿਹੜਾ 400 ਫੁੱਟ ਦੀ ਲੇਅਰ ਹੈਗੀ ਹੈ ਉਹਦਾ ਪਾਣੀ ਵਰਤ ਰਿਹਾ, ਜਿਹੜੇ ਸਾਇੰਟਿਸਟ ਕਹਿੰਦੇ ਆ ਕਿ ਆਉਣ ਵਾਲੇ 10-20 ਸਾਲਾਂ ਦੇ ਵਿੱਚ ਕਦੋਂ ਵੀ ਮੁੱਕ ਸਕਦੀ ਹੈ ਤੇ ਫਿਰ ਪੰਜਾਬ ਰੇਗਿਸਤਾਨ ਬਣ ਸਕਦਾ। ਤੇ ਜੇ ਅਸੀਂ ਇੱਕ ਹੋਰ ਐਸਪੈਕਟ ਤੋਂ ਦੇਖੀਏ ਕਿ ਅੱਜ ਈਵਨ ਟ੍ਰਿਬਿਊਨ ਦੀ ਵੀ ਸਟੋਰੀ ਹੈਗੀ ਹੈ ਕਿ ਹਰਿਆਣੇ ਦੇ ਵਿੱਚ ਜਿਹੜੀਆਂ ਖਾਪ ਪੰਚਾਇਤਾਂ ਹੈਗੀਆਂ ਨੇ ਉਹਨਾਂ ਨੇ ਵੀ 2 ਦਿਨ ਦਾ ਅਲਟੀਮੇਟਮ ਦਿੱਤਾ ਕਿ ਜੇ ਤੁਸੀਂ ਇਹ ਇੱਦਾਂ ਸੁਪਰੀਮ ਕੋਰਟ ਦਾ ਡਿਸੀਜਨ ਨਹੀਂ ਮੰਨਦੇ ਜਾਂ ਨਹੀਂ ਲਾਗੂ ਕਰਦੇ ਤਾਂ ਫਿਰ ਅਸੀਂ ਐਜੀਟੇਸ਼ਨ ਕਰਾਂਗੇ ਜਾਂ ਅਸੀਂ ਪੰਜਾਬ ਨੂੰ ਦਿੱਲੀ ਨਾਲੋਂ ਕੱਟ ਦਿਆਂਗੇ। ਸੋ ਇਹ ਜਿਹੜੇ ਅਸਰ ਹੈਗੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰ ਸਕਦਾ ਹੈ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ, ਤੁਹਾਡਾ ਇਹ ਬੜਾ ਐਪਰੋਪਰੀਏਟ ਸਵਾਲ ਹੈ। ਮੈਂ ਸਮਝਦਾ ਵੀ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਜਦੋਂ ਇਹਨਾਂ ਨੇ ਇੱਕ ਪਾਸੇ ਪੰਜਾਬ ਦੇ ਦਰਿਆਈ ਪਾਣੀ ਦੀ ਲੁੱਟ ਕਰਦੇ ਆ, 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਦਿੱਤਾ, 3.5 ਮਿਲੀਅਨ ਏਕੜ ਫੁੱਟ ਪਾਣੀ ਹਰਿਆਣੇ ਨੂੰ ਦਿੱਤਾ ਹੈ, ਉਸ ਦਾ ਇਹ ਨਤੀਜਾ ਹੋਇਆ ਕਿ ਪੰਜਾਬ ਦੇ ਵਿੱਚ ਜਿੱਥੇ ਕਦੇ 10 ਤੋਂ 15 ਫੁੱਟ ਦੇ ਉੱਤੇ ਪਾਣੀ ਸੀ, ਜਿਹੜਾ ਵਾਟਰ ਟੇਬਲ ਹੈ ਗਰਾਊਂਡ ਵਾਟਰ, ਉਹ 125, 130 ਔਰ ਕੁਝ ਥਾਵਾਂ ਦੇ ਉੱਤੇ ਇਵਨ 180 ਫੁੱਟ ਤੱਕ ਚਲਾ ਗਿਆ ਜੀ। ਕਿਉਂਕਿ ਇਹ ਦਰਿਆ ਵਰਗੀਆਂ ਨਹਿਰਾਂ ਨੇ, ਜਿਹੜੀ ਖਾਸ ਤੌਰ ਤੇ ਰਾਜਸਥਾਨ ਕੈਨਾਲ ਜਿਹੜੀ ਸਿੱਖਾਂ ਦਾ ਪਾਣੀ ਵੀ ਲੁੱਟਿਆ ਤੇ ਅੱਖਾਂ 'ਚ ਅੰਗੂਠਾ ਮਾਰਦੇ, ਉਹਦਾ ਨਾਂ ਵੀ ਇੰਦਰਾ ਗਾਂਧੀ ਨਹਿਰ ਰੱਖਿਆ ਵੀ ਤੁਹਾਡੀ ਹਿੱਕ 'ਚੋਂ ਅਸੀਂ ਇਹ ਨਹਿਰ ਕੱਢੀ ਹੈ, ਤੁਹਾਡਾ ਪਾਣੀ ਲੁੱਟਣਾ ਤੇ ਇੰਦਰਾ ਗਾਂਧੀ ਤੁਹਾਡੇ ਸਿਰ ਤੇ ਬੈਠ ਕੇ ਉਹ ਲੁਟਾਏਗੀ, ਉਹਦਾ ਨਾਂ ਵੀ ਉਹ ਰੱਖਿਆ। ਹੁਣ ਇਹ ਦਰਿਆਵਾਂ ਵਰਗੀਆਂ ਨਹਿਰਾਂ ਲੰਘਣ ਦਾ, ਜਿਸ ਦੇ ਵਿੱਚ ਕੋਈ ਪ੍ਰੋਪਰ ਕੋਈ ਐਮਬੈਂਕਮੈਂਟ ਉਹਦੀ ਪੱਕੀ ਨਹੀਂ ਹੈ, ਨਤੀਜਾ ਜਿਸ ਨੂੰ ਅਸੀਂ ਵਾਟਰ ਲੌਗਿੰਗ ਕਹਿੰਦੇ ਆ ਜਾਂ ਸੇਮ, ਅੱਧਾ ਪੰਜਾਬ ਸੇਮ ਦਾ ਮਾਰ ਦਿੱਤਾ ਜਿੱਥੋਂ ਲੰਘਦੀਆਂ ਨੇ ਨਹਿਰਾਂ, ਅੱਧਾ ਜਿਹੜਾ ਇੱਕ ਪਾਸੇ ਝੋਨਾ ਲਵਾਉਣਾ ਸ਼ੁਰੂ ਕਰਕੇ ਵਾਧੂ, ਔਰ ਫਿਰ ਖਾਦਾਂ ਦੇ ਜ਼ਰੀਏ ਅੱਜ ਹਾਲ ਇਹ ਹੈ ਕਿ ਪੰਜਾਬ ਦਾ ਗਰਾਊਂਡ ਵਾਟਰ ਹੀ ਕੋਈ ਇਹ ਨਹੀਂ ਹੈ ਵੀ ਉਹ ਥੱਲੇ ਗਿਆ ਹੈ, ਉਹਦੇ ਨਾਲ ਅੱਜ ਮਾਲਵੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਗਰਾਊਂਡ ਵਾਟਰ ਦੇ ਵਿੱਚ ਸੋਇਲ ਦੇ ਵਿੱਚ ਯੂਰੇਨੀਅਮ, ਨੈਚੁਰਲ ਯੂਰੇਨੀਅਮ, ਜਦੋਂ ਤੁਸੀਂ ਦੂਸਰੀ ਚੀਜ਼ਾਂ ਨੂੰ ਨੇਚਰ ਦੇ ਨਾਲ ਖਿਲਵਾੜ ਕਰਦੇ ਹੋ ਫਿਰ ਨੇਚਰ ਵੀ ਚਪੇੜ ਮਾਰਦੀ ਹੈ। ਨਤੀਜੇ ਦੇ ਤੌਰ ਤੇ ਅੱਜ ਮਾਲਵਾ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਹਾਈਐਸਟ ਇਨਸੀਡੈਂਸ ਆਫ ਕੈਂਸਰ ਵਾਲੀ ਬੈਲਟ ਬਣ ਗਿਆ, ਟ੍ਰੇਨਾਂ ਚੱਲਦੀਆਂ ਨੇ ਕੈਂਸਰ ਟ੍ਰੇਨ, ਔਰ ਅੱਧਾ ਪੰਜਾਬ ਜਿਹੜਾ ਹੈ ਉਹ ਤੁਹਾਡੇ ਆਮ ਟਿਊਬਵੈਲ ਕੰਮ ਕਰਨੋਂ ਹਟ ਗਏ, 3-3 ਲੱਖ 4-4 ਲੱਖ ਲਾ ਕੇ ਤੁਸੀਂ ਸਬਮਰਸੀਬਲ ਜਿਹੜਾ ਹੈ ਉਹ ਪੰਪ ਲਾਉਂਦੇ ਹੋ। ਹੁਣ ਬਿਮਾਰੀ, ਸਭ ਤੋਂ ਗੰਦਾ ਪਾਣੀ ਹੈ ਇਸ ਵੇਲੇ ਇਰੀਗੇਸ਼ਨ ਲਈ ਵੀ, ਪੀਣ ਲਈ ਵੀ, ਔਰ ਦੂਸਰਾ ਪਾਰਟ ਜਿਹੜਾ ਪੰਜਾਬ ਨੂੰ ਇਹ ਕਿਵੇਂ ਹੁਣ ਘੇਰ ਰਹੇ ਨੇ ਜਾਂ ਘੇਰਣਗੇ, ਇੱਕ ਪਾਸੇ ਅਦਾਲਤੀ ਫੈਸਲੇ ਦੀ ਤਲਵਾਰ ਲਟਕਾ ਦਿੱਤੀ ਜੀ, ਦੂਸਰੇ ਪਾਸੇ ਹਰਿਆਣੇ ਦੀਆਂ ਖਾਪ ਪੰਚਾਇਤਾਂ ਦੀ ਇਹ 2 ਦਿਨ ਦਾ ਨੋਟਿਸ ਦੇ ਕੇ ਧਮਕੀ, ਜ਼ਾਹਰ ਹੈ ਇਹ ਹਰਿਆਣੇ ਦੇ ਸਿੱਖਾਂ ਨੂੰ ਵੀ ਥ੍ਰੈਟਨ ਕਰਨਾ, ਔਰ ਜੋ ਕੁਝ ਜਾਟ ਰਿਜ਼ਰਵੇਸ਼ਨ ਦੇ ਨਾਂ ਥੱਲੇ ਹਰਿਆਣੇ ਦੇ ਉਸ ਇਲਾਕੇ ਦੇ ਵਿੱਚ ਹੋਇਆ, ਜਿਹਦੇ ਚੋਂ ਬਹੁਤ ਸਾਰੇ ਜਿਹੜੇ ਕੇਸ ਉਹ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਹਾਈ ਕੋਰਟ 'ਚ ਪਟੀਸ਼ਨ ਹੋਇਆ, ਕੁਛ ਨਾ ਕੁਛ ਬਾਹਰ ਆਇਆ। ਸੋ ਅਸੀਂ ਸਮਝਦੇ ਹਾਂ ਕਿ ਵੀ ਵੈਸੇ ਤਾਂ ਜੀ ਸਦਕੇ
ਦਿੱਲੀ ਨਾਲੋਂ ਸਾਡਾ ਸਬੰਧ ਕੱਟ ਦੇਣ, ਅਸੀਂ ਪਹਿਲਾਂ ਹੀ ਇਹਨਾਂ ਤੋਂ ਅੱਕੇ ਹੋਏ ਹਾਂ, ਅਸੀਂ ਲਾਹੌਰ ਵਾਲੀ ਸੜਕ ਖੋਲਾਂਗੇ। ਔਰ ਇਹ ਗੱਲ ਬੜੀ ਜ਼ਾਹਰ ਹੈ ਕਿ ਵੀ ਜੇ ਤੁਸੀਂ ਦਿੱਲੀ ਬੰਦ ਕਰਨੀ, ਸਾਡਾ ਹੈ ਵੀ ਨਹੀਂ ਸੀ ਵੈਸੇ ਦਿੱਲੀ ਨਾਲ, ਦਿੱਲੀ ਸਾਡਾ ਉਹ ਬੈਸਟਿਓਨ ਹੈ ਜਿੱਥੇ ਅਸੀਂ ਅਲਟੀਮੇਟਲੀ ਆਪਣੇ ਝੰਡੇ ਕੱਢਣੇ ਨੇ, ਪਰ ਸਾਡੀ ਸਾਂਝ ਜੇ ਦਿੱਲੀ ਨਾਲੋਂ ਕੱਟਦੇ ਨੇ, ਲਾਹੌਰ ਨਾਲ ਬਣਦੀ ਹੈ, ਇਸਲਾਮਾਬਾਦ ਨਾਲ ਬਣਦੀ ਹੈ, ਇਸ ਤੋਂ ਵਧੀਆ ਕੀ ਹੋ ਸਕਦਾ। ਸੋ ਅਸੀਂ ਇਧਰਲੀ ਸੜਕ ਖੋਲ ਲਾਂਗੇ। ਲੇਕਿਨ ਮੇਰਾ ਫੀਅਰ ਇਹ ਹੈ ਵੀ ਸਿੱਖਾਂ ਦੇ ਖਿਲਾਫ ਹਿੰਸਾ, ਵਾਇਲੈਂਸ, ਇੰਟੀਮੀਡੇਸ਼ਨ ਦੇ ਕਾਫੀ ਚਾਂਸਸ ਨੇ। ਔਰ ਇਹ ਜਿਹੜੇ ਘਟੀਆ ਲੈਵਲ ਦੇ ਬਾਦਲ, ਅਮਰਿੰਦਰ ਕਿਸਮ ਦੇ ਸਿਆਸਤਦਾਨ ਨੇ, ਇਹ ਵੋਟਾਂ ਗਿਣਨ ਤੇ ਲੱਗੇ ਹੋਏ ਨੇ ਵਨ ਅਪਮੈਨਸ਼ਿਪ ਦੇ ਥੱਲੇ, ਔਰ ਦੂਜਾ ਪਾਸਾ ਜਿਹੜਾ ਉਹ ਆਪਣੀ ਗੰਦੀ ਖੇਡ ਰਿਹਾ ਹੈ। ਔਰ ਮੈਨੂੰ ਇੱਕ ਪਾਰਟ ਜਿਹੜਾ ਤੁਸੀਂ ਪੁੱਛਿਆ ਵੀ ਇਫੈਕਟ, ਮੈਂ ਸਮਝਦਾ ਹੈ ਵੀ ਜਿਵੇਂ ਬਾਦਲ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਬਣਨਾ ਚਾਹੁੰਦਾ ਇਸ ਦੇ ਉੱਤੇ, ਇਸ ਦੇ ਟੱਬਰ ਤੇ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਜੋ ਹੁਣ ਸਰਬੱਤ ਖਾਲਸਾ ਵਰਗੇ ਧਾਰਮਿਕ ਇਕੱਠ ਨੂੰ ਰੋਕਣਾ ਏਡੇ ਵੱਡੇ ਕਲੰਕ ਨੇ, ਔਰ ਜਿਵੇਂ ਉਹ ਵੀ ਟੂ ਦਾ ਹਿਲਟ ਪਲੇ ਕਰ ਰਿਹਾ। ਅੱਜ ਉਹਨੇ ਪ੍ਰੈਸ ਕਾਨਫਰੰਸ ਕਿਹਾ ਨਹੀਂ ਜਾਣ ਦੇਾਂਗੇ, ਨਹੀਂ ਜਾਣ ਦੇਾਂਗੇ, ਪਾਣੀ ਨਹੀਂ ਜਾਣ ਦੇਾਂਗੇ। ਸੋ ਜ਼ਾਹਰ ਹੈ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਇਹਨਾਂ ਨੇ ਬਾਰਟਰ ਵੇ ਕੀਤੇ ਨੇ ਪੰਜਾਬ ਦੇ ਰਾਈਟਸ। ਸੋ ਮੇਰਾ ਇਹ ਫੀਅਰ ਹੈ ਜਿਵੇਂ ਇਹਨਾਂ ਨੇ ਮੋਗਾ ਦੇ ਵਿੱਚ ਮੈਗਾ ਰੈਲੀ ਰੱਖ ਦਿੱਤੀ ਹੈ ਵੀ ਲੋਕਾਂ ਦੀ ਮੈਮਰੀ ਸ਼ਾਰਟ ਹੁੰਦੀ ਹੈ, ਇਹ ਨਾ ਹੋਏ। ਔਰ ਇਹ ਮੋਦੀ ਕਿਆਂ ਨੂੰ ਵੀ ਮੈਨੂੰ ਤਾਂ ਕਈ ਵਾਰੀ ਇਸ ਦੀ ਟਾਈਮਿੰਗ ਤੇ ਵੀ ਹੈਰਾਨੀ ਹੈ ਕਿ ਅੱਜ ਜੁਡੀਸ਼ਰੀ ਇੰਡੀਪੈਂਡੈਂਟ ਨਹੀਂ ਹੈ, ਜਿਹੜੇ ਵੀ ਕੋਈ ਕੀ ਫੈਸਲੇ ਨੇ ਉਹਨਾਂ ਦੀ ਟਾਈਮਿੰਗ ਸੈਂਟਰ ਦੀ ਸਲਾਹ ਦੇ ਨਾਲ ਹੀ ਹੁੰਦੀ ਹੈ। ਔਰ ਮੈਨੂੰ ਇਹ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਵੀ ਇਸ ਸਾਰੇ ਚੋਂ ਅਲਟੀਮੇਟਲੀ ਅਕਾਲੀ ਔਰ ਬੀਜੇਪੀ ਨੇ ਬਿਲਕੁਲ ਚੁੱਪ ਵੱਟੀ ਹੋਈ ਹੈ। ਜ਼ਾਹਰ ਹੈ ਅਕਾਲੀਆਂ ਦੇ ਜਹਾਜ਼ ਤੇ ਚੜੇ ਰਹਿਣਗੇ। ਔਰ ਜੇ ਪਾਣੀ ਦਾ ਇਸ਼ੂ ਇਸ ਕਿਸਮ ਤੇ ਹਾਈਲਾਈਟ, ਮੈਗਾ ਰੈਲੀ ਮੋਗੇ ਚ ਦੂਜੀ ਤੀਜੀ, ਉਹਦੇ ਥੱਲੇ ਸਰਬੱਤ ਖਾਲਸਾ ਬੰਦ ਕਰਨ ਦਾ ਕਲੰਕ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ, ਔਰ ਇਹਨਾਂ ਦਾ ਹੋਰ ਸਾਰਾ ਜਿਹੜਾ ਪੰਜਾਬ ਦਾ ਹਿੰਦੂਤਵੀਕਰਨ ਕੀਤਾ ਉਹ ਸਾਰੇ ਬੈਕ ਬਰਨਰ ਤੇ ਚਲੇ ਜਾਣਗੇ। ਸੋ ਇਹ ਵੀ ਲੱਗਦਾ ਹੈ ਕਿ ਵੀ ਇਹ ਸਾਰਾ ਇੱਕ ਬੜੀ ਗਿਣੀ ਮਿੱਥੀ ਜਿਹੜੀ ਇਕੱਲੀ ਸਾਜ਼ਿਸ਼ ਹੀ ਨਹੀਂ, ਸਟ੍ਰੈਟਜੀ ਦੇ ਨਾਲ ਵੀ, ਵਿਉਂਤਬੰਦੀ ਦੇ ਨਾਲ ਹੋ ਰਿਹਾ ਹੈ। ਸੋ ਇਹਨੂੰ ਤੁਸੀਂ ਜਿਹੜੀਆਂ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ ਉਹਨੂੰ ਉਹਨਾਂ ਨਾਲ ਜੋੜ ਕੇ ਦੇਖਦੇ ਹੋ ਕਿ ਕਿਵੇਂ ਇਹ ਜਿਹੜੇ ਸਾਰੇ ਇਸ਼ੂਜ਼ ਅੱਜ ਦੀ ਡੇਟ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਨੈਗੇਟ ਕਰ ਦਿੱਤਾ ਜਾਵੇਗਾ ਤੇ ਇੱਕੋ ਇਸ਼ੂ ਜਿਹੜਾ ਹੈਗਾ ਪੰਜਾਬ ਦੇ ਪਾਣੀਆਂ ਦਾ ਉਹ ਸਾਹਮਣੇ ਆਊਗਾ ਤੇ ਉਹਦੇ ਤੋਂ ਕਿਵੇਂ ਫਿਰ ਸੈਂਟਰ ਵੱਲੋਂ ਉਹਨੂੰ ਪਲੇ ਕੀਤਾ ਜਾਊਗਾ ਕਿ ਕਿਹੜੀ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਅਗਲੀ ਬਣਾਉਣੀ ਚਾਹੁੰਦੇ ਨੇ। ਦੇਖੋ ਜ਼ਾਹਰ ਹੈ ਉਹਦੇ ਥੱਲੇ ਇਹ ਵੀ ਹੋ ਸਕਦਾ ਕਿ ਇਨ ਦਾ ਮੀਨ ਟਾਈਮ ਸੁਪਰੀਮ ਕੋਰਟ ਡਿਸੀਜਨ ਤੋਂ ਬਾਅਦ ਜਿਵੇਂ ਹੁਣ ਜਿਵੇਂ ਰੀਜੋਇਸਿੰਗ ਕੀਤੀ ਹੈ ਖੱਟਰ ਨੇ ਹਰਿਆਣੇ 'ਚ, ਉਹਨੇ ਕਿਹਾ ਜੀ ਇਹ 50 ਸਾਲਾ ਗੋਲਡਨ ਜੁਬਲੀ ਮੌਕੇ ਸਾਨੂੰ ਤੋਹਫਾ ਮਿਲਿਆ ਹੈ। ਉਹਨਾਂ ਦੇ ਸੂਰਜੇਵਾਲਾ ਨੇ ਕਿਹਾ ਜੀ ਹਰ ਹਰਿਆਣਵੀ ਦਾ ਦਿਲ ਜਿਹੜਾ ਇਸ ਵੇਲੇ ਬਾਗ-ਬਾਗ ਹੋ ਗਿਆ। ਸੋ ਇੱਕ ਪਾਸੇ ਇਧਰ ਵੀ ਹੀਟ ਜਨਰੇਟ ਹਰਿਆਣੇ 'ਚ ਕਰ ਦਿੱਤੀ ਕਿਉਂਕਿ ਹਰਿਆਣੇ 'ਚ ਵੀ ਖੱਟਰ ਗਵਰਨਮੈਂਟ ਬੜੀ ਬੁਰੀ ਤਰ੍ਹਾਂ ਫੇਲਿਅਰ ਵੱਲ ਜਾ ਰਹੀ ਸੀ। ਜਾਟ ਰਿਜ਼ਰਵੇਸ਼ਨ ਨੂੰ ਕਿਵੇਂ ਮਿਸਹੈਂਡਲ ਕੀਤਾ, ਗਊ ਰਕਸ਼ਾ ਦੇ ਨਾਂ ਥੱਲੇ ਉੱਥੇ ਉਹਨਾਂ ਦੀ ਮਿਓ ਜਿਹੜੀ ਆਬਾਦੀ ਆ ਉਹਨਾਂ 'ਚ ਇਹਨਾਂ ਨੇ ਈਦ ਉਲ ਫਿਤਰ ਦੇ ਮੌਕੇ ਕੀ ਕੀਤਾ। ਸੋ ਇਹ ਬਹੁਤ ਵਾਰ ਜਿਵੇਂ ਸਰਜੀਕਲ ਸਟ੍ਰਾਈਕਸ ਦੇ ਨਾਂ ਥੱਲੇ ਮੋਦੀ ਨੇ ਸਾਰੀ ਕਸ਼ਮੀਰ ਦੀ ਜਿਹੜੀ ਮੂਵਮੈਂਟ ਜਿੱਥੇ ਕਿ ਕਿਵੇਂ ਲੋਕ ਆਲਮੋਸਟ 4 ਮਹੀਨੇ ਤੋਂ ਖੜੇ ਨੇ ਲੇਕਿਨ ਕਿਵੇਂ ਬੈਕ ਬਰਨਰ ਥੱਲੇ ਸੁੱਟ ਦਿੱਤਾ। ਔਰ ਉਹ ਸਰਜੀਕਲ ਸਟ੍ਰਾਈਕ ਸ਼ਬਦ ਇਵੇਂ ਕਰਕੇ ਜੇ ਹੁਣ ਕਰੰਸੀ ਨੋਟ ਬੈਨ ਕੀਤੇ ਨੇ 1000 ਕੇ 500 ਕੇ ਕਾਹਦੇ, ਉਹਨੂੰ ਵੀ ਕਹਿ ਰਿਹਾ ਜੀ ਇਹ ਇਕਨੋਮਿਕਲ ਸਰਜੀਕਲ ਸਟ੍ਰਾਈਕ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਵਾਟਰ ਇਸ਼ੂ ਨੂੰ ਡੈਲੀਬਰੇਟਲੀ ਉਭਾਰ ਕੇ ਹਰਿਆਣੇ ਦੇ ਵਿੱਚ ਵੀ ਪੈਸ਼ਨ ਰਾਈਜ਼ ਕੀਤੇ ਜਾਣਗੇ। ਔਰ ਹਰਿਆਣੇ ਦੀ ਬਦੌਲਤ ਕਿਉਂਕਿ ਯੂਪੀ ਦੇ ਵਿੱਚ ਇਲੈਕਸ਼ਨਾਂ ਨੇ ਔਰ ਜਿਹੜੀ ਵੈਸਟਰਨ ਯੂਪੀ ਦਾ ਹਿੱਸਾ ਜਾਟਲੈਂਡ ਹੈ ਜਿਹੜੀ ਹਰਿਆਣੇ ਨਾਲ ਲੱਗਦੀ ਹੈ, ਉਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਨੇ, ਉਹਦੇ 'ਚ ਵੀ ਇਹ ਫਾਇਦਾ ਲੈਣਗੇ। ਔਰ ਪੰਜਾਬ ਦੇ ਵਿੱਚ ਵੀ ਕਿਉਂਕਿ ਬਾਦਲ ਨੂੰ ਆਪਣਾ ਉਸੇ ਤਰ੍ਹਾਂ ਫੁੱਲ ਪਿਚ ਤੇ ਉਹ ਆਪਣਾ ਜਿਹੜਾ ਝੂਠ ਹੈ ਉਹ ਬੋਲਦਾ ਰਹੇਗਾ ਔਰ ਪੰਜਾਬ ਦੇ ਲੋਕ ਭੁੱਲ ਜਾਣਗੇ ਕਿ ਵੀ ਇਹ ਜਿਹੜਾ ਅਲੀ ਬਾਬਾ 40 ਚੋਰ ਇਹ ਫੌਜ ਹੈ ਇਹਨਾਂ ਦੀ, ਅਲੀ ਬਾਬੇ ਦੀ ਇਹਨਾਂ ਨੇ ਕੀ ਕੀਤਾ। ਉਹਨੂੰ ਲੱਗੇਗਾ ਦੇਖੋ ਜੀ ਬਾਦਲ ਨੇ ਜਿਹੜਾ ਕਿਵੇਂ ਪੰਜਾਬ ਦੇ ਪਾਣੀਆਂ ਦੇ ਲਈ ਸਟੈਂਡ ਲਿਆ। ਸੋ ਮੈਨੂੰ ਇਹ ਲੱਗਦਾ ਵੀ ਇਹ ਬੜਾ ਕੈਲਕੂਲੇਟਡ ਵਿਉਂਤਬੰਦੀ ਦੇ ਨਾਲ ਲਿਆਂਦਾ ਗਿਆ ਫੈਸਲਾ ਜੀ। ਡਾਕਟਰ ਸਾਹਿਬ ਜਿਵੇਂ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਇਹ ਸਾਰੀ ਸਿਚੁਏਸ਼ਨ ਦੇ ਉੱਪਰ ਨਜ਼ਰ ਮਾਰੀ ਹੈ ਤਾਂ ਇਹਦੇ 'ਚ ਜੇ ਅਸੀਂ ਪ੍ਰਭਾਵਿਤ ਹੋਣ ਵਾਲੀ ਕੌਮ ਦੇਖੀਏ ਤਾਂ ਉਹ ਸਿੱਖ ਕੌਮ ਹੈਗੀ ਹੈ ਐਜ਼ ਅ ਮੈਜੋਰਿਟੀ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ। ਤੇ ਜਿਹੜੇ ਪੰਜਾਬੀ ਸਿੱਖ ਕੌਮ ਦੇ ਨੁਮਾਇੰਦੇ ਉੱਥੇ ਵਸੇ ਹੋਏ ਆ ਤੇ ਡਾਇਸਪੋਰਾ ਦੇ ਵਿੱਚ ਬੈਠੇ ਆ
ਉਹਨਾਂ ਦਾ ਐਜ਼ ਐਨ ਇੰਡੀਵਿਜੂਅਲ ਕੀ ਰੋਲ ਬਣ ਸਕਦਾ ਹੈ ਇਸ ਸਾਰੀ ਸਿਚੁਏਸ਼ਨ ਦੇ ਵਿੱਚ? ਤੁਸੀਂ ਕੀ ਸਮਝਦੇ ਚੋਣਾਂ ਦੇ ਹਵਾਲੇ ਨਾਲ ਵੀ ਤੇ ਐਜ਼ ਅ ਲੌਂਗ ਟਰਮ ਪਲਾਨ ਵੀ? ਐਂਡ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਅੱਜ ਤੁਸੀਂ ਇਸ ਹਵਾਲੇ ਨਾਲ ਕੀ ਮੈਸੇਜ ਦੇਣਾ ਚਾਹੋਗੇ? ਦੇਖੋ, ਗੱਲ ਬੜੀ ਸਿੰਪਲ ਹੈ। ਕਿਸੇ ਨੇ ਬੜਾ ਉਹ ਤੁਕਬੰਦੀ ਜਿਹੀ ਵਾਲਾ ਸ਼ੇਅਰ ਕਿਹਾ ਹੋਇਆ ਹੈ ਵੀ ਛੁਰੀ ਖਰਬੂਜ਼ੇ ਤੇ ਡਿੱਗੇ ਜਾਂ ਖਰਬੂਜ਼ਾ ਛੁਰੀ ਤੇ, ਸ਼ਾਮਤ ਤੇ ਬਦਕਿਸਮਤੀ ਖਰਬੂਜ਼ੇ ਦੀ ਹੈ ਜੀ। ਸੋ ਜ਼ਾਹਿਰ ਹੈ ਤੁਸੀਂ ਕਿਸੇ ਪਾਸਿਓਂ ਦੇਖ ਲਓ, ਕੱਲ ਨੂੰ ਜਿਸ ਅਸੀਂ ਖਾਲਿਸਤਾਨ ਦੀ ਕਾਇਮੀ ਦੇ ਲਈ ਜਿਹੜਾ ਵਚਨਬੱਧਤਾ ਪ੍ਰਗਟਾਉਂਦੇ ਹੈ ਜਾਂ 1.5 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਨੇ, ਜੇ ਤੁਸੀਂ ਖਾਲਿਸਤਾਨ ਚੋਂ ਪਾਣੀ ਕੱਢ ਦਿੰਦੇ ਹੋ ਤੇ ਖਾਲਿਸਤਾਨ ਦੇ ਪੱਲੇ ਕੀ ਰਹਿੰਦਾ? ਸੋ ਸਾਡੀ ਲਾਈਫ ਲਾਈਨ ਇੱਕੋ ਇੱਕ ਕੁਦਰਤੀ ਦੌਲਤ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਇਹਨਾਂ ਦਾ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ 70 ਸਾਲ ਤੋਂ, ਇਹਨਾਂ ਦਾ ਬੇਸਿਕ ਮਕਸਦ ਸਿੱਖ ਕੌਮ ਦੀ ਮੁਕੰਮਲ ਬਰਬਾਦੀ, ਜਿਹਦੇ ਲਈ ਇਹਨਾਂ ਨੇ ਨਸਲਕੁਸ਼ੀਆਂ ਦਾ ਸਹਾਰਾ ਲਿਆ, ਜਿਸ ਨਾਲ ਇਹਨਾਂ ਨੇ ਹਰ ਕਿਸਮ ਦਾ ਜੈਨੋਸਾਈਡ ਸਟੈਟਿਸਟੀਕਲ, ਹਿਸਟੋਰੀਕਲ, ਇਕਨੋਮਿਕਲ ਕੀਤਾ। ਔਰ ਇਹ ਜੇ ਤਾਂ ਜਿਹੜੇ ਸਿੱਖ ਅੱਜ ਵੀ ਜਿਨ੍ਹਾਂ ਨੂੰ ਫੈਂਸ ਸਿਟਰ ਕਹਿੰਦੇ ਨੇ, ਵਿਚਾਲੇ ਬੈਠੇ ਨੇ, ਉਹਨਾਂ ਨੂੰ ਜੇ ਇਹ ਗੱਲ ਸਮਝ ਆ ਜਾਏ ਕਿ ਭਾਈ ਇਹ ਜਿਹੜਾ ਲਾਸਟ ਸਟ੍ਰਾ ਔਨ ਦਾ ਕੈਮਲਸ ਬੈਕ ਹੈ, ਜੇ ਸਾਡਾ ਪਾਣੀ ਨਹੀਂ ਰਹਿੰਦਾ, ਆਲਰੇਡੀ ਲੁੱਟਿਆ ਹੋਇਆ 3/4 3/4 ਪਾਣੀ ਦਾ ਪਹਿਲਾਂ ਹੀ ਲੁੱਟਿਆ ਹੋਇਆ, ਤੇ ਜਿਹੜਾ 4.5 ਮਿਲੀਅਨ ਏਕੜ ਫੁੱਟ ਰਹਿੰਦਾ ਉਹਦੇ ਚੋਂ ਜੀ ਬਿਆਸ ਦਾ ਪਾਣੀ ਦੇਣਾ ਹੈ ਸਤਲੁਜ ਯਮੁਨਾ ਰਾਹੀਂ, ਉਹ ਵੀ ਲੁੱਟਿਆ ਜਾਂਦਾ ਹੈ। ਤੇ ਫਿਰ ਮੈਂ ਸਮਝਦਾ ਵੀ ਸਾਡੇ ਲਈ ਇਹ ਜਿਹੜੀ ਸਾਡੀ ਧਰਤੀ ਹੈ, ਇਹ ਰੇਗਿਸਤਾਨ, ਡੈਜ਼ਰਟ, ਮਾਰੂਥਲ, ਕਿਸਾਨਾਂ ਦੇ ਸੁਸਾਈਡ ਦਾ ਰੇਟ 10 ਟਾਈਮਸ 20 ਟਾਈਮਸ ਹੋਏਗਾ। ਜਵਾਨੀ ਦੇ ਸਾਹਮਣੇ ਜਿਹੜੇ ਆਲਰੇਡੀ ਅਨਇੰਪਲੋਇਡ ਔਰ ਦੂਸਰੀ ਸਫਰ ਕਰ ਰਹੇ ਨੇ, ਡਿਸਕ੍ਰਿਮੀਨੇਸ਼ਨ, ਡਰੱਗਸ ਦੇ ਹਵਾਲੇ ਕੀਤੇ ਹੋਏ ਨੇ, ਉਹਨਾਂ ਦੇ ਕੋਲ ਕੋਈ ਰਸਤਾ ਬਾਕੀ ਨਹੀਂ ਬਚੇਗਾ। ਸੋ ਮੈਂ ਸਮਝਦਾ ਵੀ ਇਹ ਸਾਰੇ ਉਸ ਗੁਲਾਮੀ ਦੀ ਬਿਮਾਰੀ ਦੇ ਸਿੰਪਟਮ ਨੇ, ਔਰ ਇਹ ਅਖੀਰਲਾ ਫੈਸਲਾ ਉਹਦੇ 'ਚ ਇੱਕ ਹੋਰ ਚੈਪਟਰ ਜੋੜ ਦਿੰਦਾ ਹੈ, ਇਹ ਦੱਸਣ ਦੇ ਲਈ ਕਿ ਜਿਨ੍ਹਾਂ ਦੇ ਹੱਥ ਅੱਜ ਪੋਲੀਟੀਕਲ ਪਾਵਰ ਹੈ, ਇਹ ਘੁੱਟ ਘੁੱਟ ਕੇ ਮਰ ਜਾਊਂ, ਇਹ ਮਰਜ਼ੀ ਮੇਰੇ ਸਯਾਦ ਕੀ ਹੈ। ਉਹਨਾਂ ਨੇ ਸਾਨੂੰ ਮਾਰਨਾ ਮਿੱਥਿਆ ਹੋਇਆ ਹੈ, ਉਹਨਾਂ ਨੇ ਸਾਡੇ ਖਿਲਾਫ ਟੋਟਲ ਵਾਰ ਜਿਹੜੀ ਹੈ ਉਹ ਡਿਕਲੇਅਰ ਕੀਤੀ ਹੋਈ ਹੈ, ਔਰ ਸਾਡੀ ਕੋਈ ਇੱਕ ਦੌਲਤ ਪਾਣੀ ਦਾ ਜਿਹੜਾ ਅਖੀਰਲੀ ਲੁੱਟ ਹੈ, ਉਸ ਦੇ ਲਈ ਇਸ ਜੁਡੀਸ਼ੀਅਲ ਫੈਸਲੇ ਨੇ ਰਾਹ ਪੱਧਰਾ ਕਰ ਦਿੱਤੇ। ਜੀ ਡਾਕਟਰ ਸਾਹਿਬ, ਤੁਸੀਂ ਆਪਣਾ ਸਮਾਂ ਕੱਢਿਆ ਸਾਡੇ ਸਟੂਡੀਓ ਦੇ ਵਿੱਚ ਆ ਕੇ ਆਪਣੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਇਸ ਇਸ਼ੂ ਦੇ ਉੱਪਰ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਕੱਲ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।